ਭਗਤ ਸੈਣ ਦੀਆਂ ਯਾਦਾਂ ਨਾਲ ਸਾਂਝ ਪਾਉਣ ਅਸੀਂ ਇੰਡੀਆ ਵਿੱਚ ਪੰਜਾਬ ਸੂਬੇ ਦੇ ਸ਼ਹਿਰ ਸੋਹਲ ਠੱਠੀ ਗਏ। ਭਗਤ ਸੈਣ ਸਰਬ ਵਿਆਪਕਤਾ ਲਈ ਪਿਆਰ ਅਤੇ ਸ਼ਰਧਾ ਵਿੱਚ ਲੀਨ ਉੱਤਰੀ ਭਾਰਤ ਵਿੱਚ ਭਗਤੀ ਲਹਿਰ ਦੇ ਇੱਕ ਪ੍ਰਮੁੱਖ ਸੰਤ ਸਨ। ਭਗਤ ਰਾਮਾਨੰਦ ਦੀ ਰਹਿਨੁਮਾਈ ਹੇਠ ਉਹ ਰੂਹਾਨੀਅਤ ਦੇ ਮਾਰਗ ਤੇ ਚਲੇ। ਸੰਤ ਸੈਣ ਦੇ ਜਨਮ ਬਾਰੇ ਕਈ ਸਾਖੀਆਂ ਮਿਲਦੀਆਂ ਹਨ। ਜ਼ਿਆਦਾ ਮਕਬੂਲ ਮਨੌਤ ਇਹ ਹੈ ਕਿ ਉਹਨਾਂ ਦਾ ਜਨਮ 1390 ਵਿੱਚ ਪਿੰਡ ਸੋਹਲ ਠੱਠੀ ਵਿਖੇ ਹਜਾਮ ਪਰਿਵਾਰ ਵਿੱਚ ਹੋਇਆ ਸੀ, ਜੋ ਨੀਵੀਂ ਜਾਤ ਮੰਨੀ ਜਾਂਦੀ ਹੈ। ਉਹਨਾਂ ਦੇ ਪਿਤਾ ਦਾ ਨਾਮ ਮੁਖੰਦ ਰਾਏ ਅਤੇ ਮਾਤਾ ਦਾ ਨਾਮ ਜੀਵਨੇ ਸੀ। ਕਿਹਾ ਜਾਂਦਾ ਹੈ ਕਿ ਉਹ ਬਚਪਨ ਵਿੱਚ ਆਪਣੀ ਭੂਆ ਕੋਲ ਰਹਿਣ ਲਈ ਲਾਹੌਰ ਗਏ ਸਨ ਅਤੇ ਉਹਨਾਂ ਨੇ ਰਹੀਮ ਖਾਨ ਦੀ ਸ਼ਾਗਿਰਦੀ ਵਿੱਚ ਹਿਕਮਤ ਸਿੱਖੀ, ਜਿਸ ਵਿੱਚ ਮੁਕਾਮੀ ਜੜੀ ਬੂਟੀਆਂ ਨਾਲ ਇਲਾਜ ਕੀਤਾ ਜਾਂਦਾ ਸੀ। ਉਹਨਾਂ ਦਾ ਝੁਕਾਓ ਨਿਰਸਵਾਰਥ ਸੇਵਾ ਵੱਲ ਸੀ। ਆਪਣੀ ਬੀਵੀ ਮੂਰਤੀ ਨਾਲ ਰਲ ਕੇ ਹਿਕਮਤ ਦੇ ਗੁਰ ਰਾਹੀਂ ਆਪ ਲੋਕਾਂ ਦਾ ਮੁਫਤ ਇਲਾਜ ਕਰਦੇ ਸਨ। ਰੋਜ਼ੀ ਕਮਾਉਣ ਲਈ ਆਪ ਬਾਂਧਵਗੜ੍ਹ ਚਲੇ ਗਏ ਅਤੇ ਰਾਜਾ ਰਾਮ ਦੇ ਨਿੱਜੀ ਹਜਾਮ ਅਤੇ ਮਾਲਸ਼ੀਏ ਵਜੋਂ ਕੰਮ ਕਰਨ ਲੱਗੇ। ਹਿਕਮਤ ਸ਼ਬਦ ਅਰਬੀ ਦੇ ਅੱਖਰ ਹਿਕਮਾ ਤੋਂ ਬਣਿਆ ਹੈ, ਜਿਸ ਦਾ ਮਾਇਨਾ ਸੂਝ ਹੈ। ਗਿਆਨ ਹਾਸਿਲ ਕਰਕੇ ਅਗਿਆਨਤਾ ਦਾ ਪਰਦਾ ਚਾਕ ਕਰਨਾ ਅਤੇ ਹੋਂਦ ਦੀ ਗਹਿਰੀ ਹਕੀਕਤ ਦੀ ਥਾਂ ਪਾਉਣਾ ਹੈ। ਸੰਤ ਸੈਣ ਨੇ ਹਿਕਮਤ ਨੂੰ ਹਕੀਕਤ ਵਿੱਚ ਗ੍ਰਹਿਣ ਕੀਤਾ। ਨਿਰਸਵਾਰਥ ਸੇਵਾ ਹੀ ਪਿਆਰ ਦਾ ਅਮਲੀ ਰੂਪ ਹੈ, ਜੋ ਖੁਦਾਈ ਬਖਸ਼ਿਸ਼ ਦਾ ਅਹਿਸਾਸ ਕਰਨ, ਥਾਂ ਪਾਉਣ ਅਤੇ ਇਜ਼ਹਾਰ ਕਰਨ ਦੀ ਕਾਇਨਾਤੀ ਜੁਗਤ ਹੈ। ਸੰਤ ਸੈਣ ਆਪਣੀ ਵਾਰਾਣਸੀ ਦੀ ਫੇਰੀ ਦੌਰਾਨ ਭਗਤ ਰਾਮਾਨੰਦ ਦੇ ਸ਼ਾਗਿਰਦ ਬਣ ਗਏ ਸਨ। ਭਗਤ ਸੈਣ ਭਗਤੀ ਦੇ ਗੁਣਾਂ ਵਜੋਂ ਹਾਜ਼ਰਾ ਹਜ਼ੂਰ ਦੀ ਬੰਦਗੀ, ਗਰਮ ਜੋਸ਼ੀ ਅਤੇ ਸਰਵ ਸ਼ਕਤੀਮਾਨ ਪਾਲਨਹਾਰ ਦੇ ਸ਼ੁਕਰਾਨੇ ਦਾ ਇਜ਼ਹਾਰ ਕਰਦੇ ਹਨ। ਮੰਗਲ ਹਰ ਮੰਗਲ ਨਿਤ ਮੰਗਲ ਰਾਜਾ ਰਾਮ ਰਾਏ ਕੋ ਨਿਤ ਮੰਗਲ ਰਾਜਾ ਰਾਮ ਰਾਏ ਕੋ ਮਦਨ ਮੂਰਤ ਪੈ ਤਾਰ ਗੋਬਿੰਦ ਸੈਨ ਪਣੈ ਪਜ ਪਰਮਾਨੰਦ ਮੰਗਲਾ ਹਰ ਮੰਗਲਾ। ਗੁਰੂ ਨਾਨਕ ਅਤੇ ਸੰਤ ਸੈਣ ਦਾ ਕਦੇ ਮੇਲ ਨਹੀਂ ਹੋਇਆ, ਪਰ ਉਹਨਾਂ ਦੋਵਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਆਪਣੇ ਸ਼ਬਦਾਂ ਰਾਹੀਂ ਹਲੀਮੀ ਅਤੇ ਸ਼ੁਕਰਾਨੇ ਦੀ ਅਹਿਮੀਅਤ ਨੂੰ ਉਭਾਰਿਆ। ਸੰਤ ਸੈਣ ਨਿਸਵਾਰਥ ਸੇਵਾ ਦੀ ਮੂਰਤ ਸਨ। ਉਹ ਦਿਨ ਭਰ ਨਿੱਜੀ ਸਹਾਇਕ ਵਜੋਂ ਰਾਜੇ ਦੀ ਦਿੱਤੀ ਜ਼ਿੰਮੇਵਾਰੀ ਨਿਭਾਉਂਦੇ ਸਨ ਅਤੇ ਰਾਤ ਨੂੰ ਰੂਹਾਨੀ ਝੁਕਾਅ ਵਾਲੇ ਲੋਕਾਂ ਅਤੇ ਜ਼ਰੂਰਤਮੰਦਾਂ ਦੀ ਸੇਵਾ ਕਰਦੇ ਸਨ। ਰੋਜ਼ਾਨਾ ਦੇ ਕੰਮ-ਕਾਜ ਕਰਦਾ ਹੋਇਆ ਮਨ ਚੌਕਸ ਹੋਣ ਦੀ ਬਜਾਏ ਪ੍ਰਤੀਕਿਰਿਆਸ਼ੀਲ ਬਣਾਉਂਦਾ ਹੈ। ਇਸੇ ਨੂੰ ਨੇਮਾ ਮੰਨ ਲੈਣ ਨਾਲ ਮਨੁੱਖਾ ਮਨ ਅਚੇਤ ਦੀ ਜ਼ਿੰਦਗੀ ਜਿਉਣ ਲੱਗਦਾ ਹੈ। ਗਰਮ ਜੋਸ਼ੀ ਨੂੰ ਚੇਤਨ ਤੌਰ ਉੱਤੇ ਦੁਨਿਆਵੀ ਜ਼ਿੰਮੇਵਾਰੀਆਂ ਨਿਭਾਉਣ ਲਈ ਵਸੀਲੇ ਵਜੋਂ ਇਸਤੇਮਾਲ ਕਰਕੇ ਅਤੇ ਅੰਦਰੂਨੀ ਸੁਰਤ ਸੰਭਾਲੇ ਲਈ ਖੁੱਲ੍ਹ ਦਿਲੀ ਨਾਲ ਨਿਸਵਾਰਥ ਸੇਵਾ ਕਰਕੇ ਭਰੀ ਪੰਕੂਨੀ ਜ਼ਿੰਦਗੀ ਦਾ ਅਹਿਸਾਸ ਕੀਤਾ ਜਾ ਸਕਦਾ ਹੈ। ਦਰਅਸਲ ਹੋਂਦ ਦੀ ਹਸਤੀ ਦਾ ਮਾਇਨਾ ਜ਼ਿੰਦਗੀ ਦੇ ਵੱਖ-ਵੱਖ ਪੱਖਾਂ ਦੀ ਗੁੰਜਾਇਸ਼ ਫਰੋਲਣਾ ਅਤੇ ਅਹਿਸਾਸ ਕਰਨਾ ਹੈ। ਇਹ ਮਾਇਨਾ ਜ਼ਿੰਦਗੀ ਨੂੰ ਦੁਨਿਆਵੀ ਕੰਮਾਂ ਕਾਜਾਂ ਵਿੱਚ ਗੁਜ਼ਾਰਨਾ ਨਹੀਂ ਹੈ। ਗੁਰੂ ਨਾਨਕ ਆਖਦੇ ਹਨ, ਰਹਿਣ ਗਵਾ